इमरान खान ते दसदे हमला हो गया ते खान समेत कई जने ਜ਼ਖਮੀ ਨੇ ਜੀ। ਬਿਲਕੁਲ ਇਹ ਅੱਜ ਦੇਰ ਸ਼ਾਮ ਦੀ ਗੱਲ ਆ। ਜੀ ਵੈਸੇ ਇੰਡੀਆ ਦੇ ਵਿੱਚ ਦੇਰ ਸ਼ਾਮ ਨੂੰ ਖਬਰ ਆਈ ਆ, ਇਹ ਸ਼ਾਮੀ ਹਮਲਾ ਹੋ ਗਿਆ ਸੀਗਾ। ਜੀ ਇਹਦੇ ਵਿੱਚ ਹੁਣ ਤੱਕ 9 ਤੋਂ 14 ਜ਼ਖਮੀ ਦੱਸੇ ਜਾ ਰਹੇ ਆ। ਇਹ ਮੈਂ ਅਲੱਗ-ਅਲੱਗ ਪਾਕਿਸਤਾਨ ਦੀਆਂ ਜਿਹੜੀਆਂ ਖਬਰਾਂ ਨੇ ਉਹਦੇ ਹਵਾਲੇ ਨਾਲ ਕਹਿ ਰਿਹਾ ਹਾਂਜੀ ਕਿ ਕੋਈ 9 ਕਹਿ ਰਿਹਾ, ਕੋਈ 14 ਕਹਿ ਰਿਹਾ, ਜਦ ਕਿ ਇੰਡੀਅਨ ਮੀਡੀਆ 6 ਕਹਿ ਰਿਹਾ। ਜੀ ਇਮਰਾਨ ਖਾਨ ਹਾਲ ਦੀ ਘੜੀ ਸਹੀ ਨੇ, ਸਥਿਰ ਹੈ ਉਹਨਾਂ ਦੀ ਹਾਲਤ, ਪਰ ਗੋਲੀ ਲੱਗੀ ਆ। ਅੱਛਾ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ। ਗੋਲੀ ਹੁਣ ਸ਼ੋ ਕੇ ਨਿਕਲ ਗਈ ਆ ਜਾਂ ਗੋਲੀ ਆਰ ਪਾਰ ਹੋਈ ਆ ਜਾਂ ਵਿੱਚ ਹੈ, ਇਹ ਹਾਲੇ ਜਦੋਂ ਤੱਕ ਮੈਡੀਕਲ ਕੋਈ ਬੁਲੇਟਿਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਆਪਾਂ ਗੱਲ ਕਰਨ ਤੋਂ ਗਰੇਜ਼ ਕਰਾਂਗੇ। ਜੀ ਹਮਲਾ ਹੋਇਆ ਵਜ਼ੀਰਾਬਾਦ ਦੇ ਵਿੱਚ ਕਚਹਿਰੀ ਚੌਂਕ ਦੇ ਲਾਗੇ, ਸੰਬੋਧਨ ਕਰਨਾ ਸੀ ਇਮਰਾਨ ਖਾਨ ਨੇ, ਤਾਂ ਉਥੇ ਇੱਕ ਹਮਲਾ ਹੁੰਦਾ, ਤਾੜ-ਤਾੜ ਗੋਲੀਆਂ ਚੱਲਦੀਆਂ, ਬ੍ਰਸ਼ਟ ਵੱਜਦਾ, ਪਰ ਉਸ ਤੋਂ ਪਹਿਲਾਂ ਇੱਕ ਜਿੱਦਾਂ ਪਟਾਕਾ ਫੁੱਟਦਾ, ਪਟਾਕਾ ਜਿਵੇਂ ਆਪਾਂ ਚਲਾਉਂਦੇ ਆ, ਇਸ ਤਰ੍ਹਾਂ ਇੱਕ ਫਾਇਰ ਹੁੰਦਾ ਹੈ। ਜੀ ਤਾਂ ਹਾਲ ਦੀ ਘੜੀ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਉਹਦਾ ਇਕਬਾਲੀਆ ਬਿਆਨ ਵੀ ਜਿਹੜਾ ਆ ਉਹ ਮੀਡੀਆ ਦੇ ਵਿੱਚ ਆਇਆ ਹੈ। ਹੂੰ ਉਹ ਥਾਣੇ 'ਚ ਖਲੋਤਾ ਹੈ ਜਾਂ ਕਿਸੇ ਏਜੰਸੀ ਦੇ ਦਫ਼ਤਰ 'ਚ ਖਲੋਤਾ ਹੈ, ਤਾਂ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਪਰ ਕੁਝ ਵੀਡੀਓਜ਼ ਐਸੀਆਂ ਵੀ ਨੇ ਕਿ ਜਦੋਂ ਉਹ ਮੈਗਜ਼ੀਨ ਭਰਨ ਲੱਗਦਾ ਫਾਇਰਿੰਗ ਤੋਂ ਬਾਅਦ, ਪਹਿਲੀ ਸ਼ਾਇਦ ਫਾਇਰਿੰਗ ਹੋ ਗਈ ਪਹਿਲਾਂ, ਕੜਕ ਕੜਕ ਮਤਲਬ ਕਿ ਇੱਕ ਦੋ ਫਾਇਰ ਜਿਹੜੇ ਹੋਏ, ਉਸ ਤੋਂ ਬਾਅਦ ਮੈਗਜ਼ੀਨ ਲੋਡ ਕਰਨ ਵੇਲੇ ਇੱਕ ਪੀਟੀਆਈ ਦਾ ਹੀ ਦਲੇਰ ਕਾਰਕੁਨ ਉਹਨੂੰ ਹੱਥ ਪਾ ਲੈਂਦਾ ਹੈ। ਹੱਥ ਪਾ ਕੇ ਉਹਨੂੰ ਸੁੱਟ ਲੈਂਦਾ, ਭੱਜਣ ਦਾ ਯਤਨ ਕਰਦਾ ਹੈ, ਤਾਂ ਫਿਰ ਉਹ ਫੜਿਆ ਜਾਂਦਾ ਹੈ। ਪਰ ਇਸੇ ਦਰਮਿਆਨ ਇੱਕ ਬ੍ਰਸ਼ਟ ਵੱਜਦਾ ਹੈ। ਮੈਂ ਕਈ ਫੋਟੋਆਂ ਕਈ ਚੈਨਲਾਂ ਤੇ ਜਾ ਕੇ ਵੀਡੀਓਜ਼ ਦੇਖੇ ਆ, ਤਾਂ ਪਿਸਟਲ ਜਾਂ ਰਿਵਾਲਵਰ ਇਹ ਚੀਜ਼ਾਂ ਤੋਂ ਇਲਾਵਾ ਸ਼ੱਕ ਇਹ ਆ ਕਿ ਉਹ ਜਿਹੜਾ ਬ੍ਰਸ਼ਟ ਵੱਜਾ ਹੋ ਸਕਦਾ ਕੋਈ ਆਟੋਮੈਟਿਕ ਹੋਰ ਹਥਿਆਰ ਇਸਤੇਮਾਲ ਹੋਇਆ ਹੋਵੇ, ਕਿਉਂਕਿ ਸਾਡੇ ਤੋਂ ਬਹੁਤ ਦੂਰ ਵਾਪਰਿਆ ਹਾਦਸਾ ਹੈ, ਦੂਰ ਵਾਪਰਿਆ ਸਾਰਾ ਘਟਨਾਕ੍ਰਮ ਆ। ਅਸੀਂ ਉਨੀ ਕੁ ਗੱਲ ਕਰਾਂਗੇ ਜਿੰਨੀ ਕੁ ਸਾਨੂੰ ਸਮਝ ਆ ਰਹੀ ਆ, ਜਿੰਨੀਆਂ ਕੁ ਆਫੀਸ਼ੀਅਲੀ ਸਟੇਟਮੈਂਟਾਂ ਜਾਂ ਆਫੀਸ਼ੀਅਲੀ ਜਿੰਨੀਆਂ ਵੀ ਰਿਪੋਰਟਾਂ ਆ ਰਹੀਆਂ, ਤਾਂ ਉੱਥੇ ਫਿਰ ਉਹਨੂੰ ਫੜ ਲਿਆ ਗਿਆ। ਤਾਂ ਉਹਦੇ ਕਹਿਣ ਦਾ ਤਾਂ ਇਹੋ ਹੀ ਨਤੀਜਾ ਨਿਕਲਦਾ। ਉਹ ਕਹਿੰਦਾ ਹੈ ਕਿ ਇਹ ਗੁੰਮਰਾਹ ਕਰ ਰਿਹਾ ਲੋਕਾਂ ਨੂੰ, ਮੈਂ ਤਾਂ ਇਹਨੂੰ ਮਾਰਨ ਆਇਆ ਸੀਗਾ। ਪਰ ਜੋ ਮੈਂ ਉਸ ਜਗ੍ਹਾ ਨੂੰ ਦੇਖ ਰਿਹਾ ਸੀ, ਜੋ ਉਸ ਜਗ੍ਹਾ ਦਾ ਅੰਦਾਜ਼ਾ ਲਾ ਰਿਹਾ, ਜਿੰਨਾ ਵੀ ਵਿਜ਼ੂਅਲੀ ਆਪਣੇ ਕੋਲ ਸਾਰਾ ਸਮਾਨ ਹੈਗਾ ਵੇਖਣ ਵਿਖਾਉਣ ਵਾਸਤੇ, ਤਾਂ ਲੱਗਦਾ ਇਹ ਹੈ ਕਿ ਉਹ ਬੰਦਾ ਜਾਂ ਤਾਂ ਖੁਦ ਗੁੰਮਰਾਹ ਹੋ ਗਿਆ ਤੇ ਜਾਂ ਖੁਦ ਗੁੰਮਰਾਹ ਕਰ ਰਿਹਾ ਹੈ। ਮੈਨੂੰ ਤੇ ਇਉਂ ਲੱਗ ਰਿਹਾ। ਤਾਂ ਖੈਰ ਉੱਥੋਂ ਦੀ ਰਾਜਨੀਤੀ 'ਚ ਭੁਚਾਲ ਆ ਗਿਆ। ਜੇ ਖੁਦਾ ਨਾ ਖਾਸਤਾ ਇਮਰਾਨ ਖਾਨ ਨੂੰ ਕੁਝ ਹੋ ਜਾਂਦਾ, ਤਾਂ ਮੈਨੂੰ ਲੱਗਦਾ ਕਿ ਪਾਕਿਸਤਾਨ 'ਚ ਅੱਜ ਸਿਵਲ ਵਾਰ ਦਾ ਬਹੁਤ ਵੱਡਾ ਇਮਕਾਨ ਸੀਗਾ। ਹਾਲ ਦੀ ਘੜੀ ਉੱਥੇ ਸਥਿਤੀ ਬਹੁਤ ਸਟ੍ਰੈਸ ਵਾਲੀ ਆ, ਤਣਾਅ ਵਾਲੀ ਆ। ਬਹੁਤ ਸਾਰੇ ਜਿਹੜੇ ਇਹਨਾਂ ਦੇ ਕਾਰਕੁਨ ਇਕੱਤਰ ਆ। ਤੇ ਹੁਣ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਕਿ ਜਿਹੜਾ ਲੌਂਗ ਮਾਰਚ ਚੱਲ ਰਿਹਾ ਹੈ, ਲੌਂਗ ਮਾਰਚ ਦਾ ਉਹ ਅੱਜ 7ਵਾਂ ਦਿਨ ਸੀ। ਫਿਲਹਾਲ ਉਹਦੇ ਬਾਰੇ ਕੋਈ ਰਿਪੋਰਟ ਨਹੀਂ ਹੈ, ਕੋਈ ਜਾਣਕਾਰੀ ਨਹੀਂ ਹੈ ਕਿ ਕੀ ਉਸਨੂੰ ਕੰਟੀਨਿਊ ਕੀਤਾ ਜਾਏਗਾ ਜਾਂ ਉਸਨੂੰ ਇੱਕ ਵਾਰੀ ਰੋਕ ਦਿੱਤਾ ਜਾਏਗਾ। ਬਹਰਹਾਲ ਬਹੁਤ ਵੱਡੀ ਖਬਰ ਹੈ, ਸਾਰੀ ਦੁਨੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਇਸ ਵੇਲੇ ਟ੍ਰੈਂਡ ਕਰ ਰਹੀ ਹੈ, ਇਸ ਵੇਲੇ ਚੱਲ ਰਹੀ ਹੈ ਕਿ ਜਿਵੇਂ ਬੇਨਜ਼ੀਰ ਭੁੱਟੋ ਤੇ ਹਮਲਾ ਹੋਇਆ ਸੀਗਾ, ਠੀਕ ਉਸੇ ਤਰ੍ਹਾਂ ਦਾ ਹੀ ਹਮਲਾ ਹੈ। ਮਤਲਬ ਉਹਦੇ 'ਚ ਕੀ ਫਰਕ ਸੀ ਕਿ ਬੇਨਜ਼ੀਰ ਭੁੱਟੋ ਮਾਰੀ ਜਾਂਦੀ ਹੈ, ਇਹਦੇ 'ਚ ਇਮਰਾਨ ਖਾਨ ਵਾਲ-ਵਾਲ ਬਚ ਗਿਆ। ਤਾਂ ਹੁਣ ਇਹਦੇ ਪਿੱਛੇ ਕੌਣ ਆ, ਕੀ ਗੱਲਬਾਤ ਆ, ਕੀ ਹਿਸਾਬ ਕਿਤਾਬ ਆ, ਹਾਲੇ ਕੁਝ ਵੀ ਨਹੀਂ ਕਹਿ ਸਕਦੇ ਆਪਾਂ। ਪਰ ਇਹ ਬਹੁਤ ਵੱਡਾ ਤੇ ਜਿੱਦਾਂ ਕਹਿ ਲਈਏ ਨਾ ਕਿ ਬਹੁਤ ਵਿਉਂਤਿਆ ਹੋਇਆ ਹਮਲਾ ਜਾਪਦਾ ਹੈ। ਹਾਲ ਦੀ ਘੜੀ ਇਹੋ ਰਿਪੋਰਟਾਂ ਨੇ, ਪਾਕਿਸਤਾਨ 'ਚੋਂ ਹੋਰ ਕੋਈ ਜਾਣਕਾਰੀ ਆਈ ਤਾਂ ਉਹ ਵੀ ਜਟਾ ਲਵਾਂਗੇ। ਪਰ ਬਹੁਤ ਵੱਡੀ ਖਬਰ ਹੈ। ਪਰ ਵੱਡੀ ਖਬਰ ਇਮਰਾਨ ਖਾਨ ਦੇ ਚਾਹਣ ਵਾਲਿਆਂ ਵਾਸਤੇ ਆ ਕਿ ਇਮਰਾਨ ਖਾਨ ਠੀਕ ਆ, ਤੰਦਰੁਸਤ ਆ। ਜੀ ਵਾਕਈ, ਕਿਉਂਕਿ ਮਿੰਟੂ ਜੀ ਪਾਕਿਸਤਾਨ ਦੀ ਰਾਜਨੀਤੀ ਤੇ ਸਿਆਸਤ ਤੇ ਅੱਖ ਸਾਰੇ ਵਿਸ਼ਵ ਦੀ ਰਹਿੰਦੀ ਹੈ ਤੇ ਨਾਲ ਪਾਕਿਸਤਾਨ ਵੈਸੇ ਵੀ ਇਮਰਾਨ ਖਾਨ ਤੱਕ ਕੌਮਾਂਤਰੀ ਪਲੇਅਰ ਰਹਿ ਚੁੱਕੇ ਨੇ। ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹ ਇਸ ਤਰ੍ਹਾਂ ਦੀ ਆ, ਉਹਨਾਂ ਦਾ ਜਿਹੜਾ ਵਿਅਕਤੀਤਵ ਇਸ ਤਰ੍ਹਾਂ ਦਾ ਕਿ ਉਹਨਾਂ ਨਾਲ ਜੁੜੀ ਖਬਰ ਆਲ ਵਰਲਡ 'ਚ ਵੈਸੇ ਹੀ ਫੈਲ ਜਾਂਦੀ ਹੈ।